ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੂਨ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503। ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਤੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਜਿਹੜੀ ਇਰਾਨ ਤਾਂ US ਦੀ ਜਿਹੜੀ ਜੰਗ ਆ ਉਹ ਇੱਕ ਤਰ੍ਹਾਂ ਨਾਲ ਬੰਦ ਆ, ਪਰ ਇਜ਼ਰਾਈਲ ਵਾਲਿਆਂ ਨੇ ਇੱਕ ਵਾਰੀ ਫੇਰ ਲੈਬਨਾਨ ਤੇ ਹਮਲਾ ਕਰ ਦਿੱਤਾ ਤੇ ਇਜ਼ਰਾਈਲ ਵਾਲੇ ਤੇ ਇਰਾਨ ਵਾਲੇ ਕਹਿ ਰਹੇ ਆ ਵੀ ਇਹ ਹੁਣ ਜਿਹੜਾ ਬ੍ਰੇਕ ਹੋ ਗਿਆ ਜੋ ਸਾਡਾ ਐਗਰੀਮੈਂਟ ਸੀ। ਪਰ ਸਟਿਲ ਵਾਈਟ ਹਾਊਸ ਦੇ ਜਿਹੜੇ ਇਨਵੋਇਸ ਸਪੈਸ਼ਲ ਹੈਗੇ ਆ ਸਟੀਵ ਵਿਟਕੋਫ, ਉਹ ਸਵਿਟਜ਼ਰਲੈਂਡ ਨੂੰ ਜਾ ਰਹੇ ਹੈਗੇ ਆ, ਜਿੱਥੇ ਪਹਿਲੇ ਰਾਊਂਡ ਦੀਆਂ ਇਰਾਨ ਦੇ ਨਾਲ ਖਾਸ ਕਰਕੇ ਨਿਊਕਲੀਅਰ ਡੀਲ ਦੇ ਸੰਬੰਧ ਦੇ ਵਿੱਚ ਗੱਲਬਾਤ ਹੋਣੀ ਹੈਗੀ ਆ। US ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਜਿਹੜੇ ਜੈਰਡ ਕਸ਼ਨਰ ਆ ਉਹ ਆਲਰੇਡੀ ਸਵਿਟਜ਼ਰਲੈਂਡ ਦੇ ਵਿੱਚ ਹੈਗਾ ਆ। ਅੱਜ ਗੱਲਬਾਤ ਸਟਾਰਟ ਹੋਣੀ ਸੀ ਅਮਰੀਕਾ ਦੇ ਵਿੱਚ ਤੇ ਇਰਾਨ ਦੇ ਵਿਚਕਾਰ, ਪਰ ਕਿਉਂਕਿ ਫਾਈਟਿੰਗ ਜਿਹੜੀ ਸ਼ੁਰੂ ਹੋ ਗਈ ਇਜ਼ਰਾਈਲ ਤਾਂ ਹਿਜ਼ਬੁੱਲਾ ਦੀ, ਉਹਦੇ ਕਰਕੇ ਫਿਰ ਇਰਾਨ ਵਾਲੇ ਬੈਕਆਊਟ ਕਰ ਗਏ। ਪਰ ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਾਗਚੀ ਉਹ ਵੀ ਸਵਿਟਜ਼ਰਲੈਂਡ ਨੂੰ ਜਾ ਰਹੇ ਆ ਸ਼ਨੀਚਰਵਾਰ ਨੂੰ। ਸੋ ਵੀਕਐਂਡ ਦੇ ਦੌਰਾਨ ਜੋ ਆ ਗੱਲਬਾਤ ਆ ਉਹ ਹੋਊਗੀ। ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਾਗਚੀ ਨੇ ਇਹ ਦੱਸਿਆ ਵੀ ਉਹਨਾਂ ਦੇ ਕਈ ਸਾਰੇ ਜਿਹੜੇ ਕਾਊਂਟਰ ਪਾਰਟਸ ਹੈਗੇ ਆ ਉਹ ਇਹਦੇ ਵਿੱਚ ਹਿੱਸਾ ਲੈਣਗੇ, ਪਰ ਜਿਹੜੀ ਸੀਜ਼ ਫਾਇਰ ਲੈਬਨਾਨ ਦੇ ਵਿੱਚ ਆ ਉਹ ਕਹਿੰਦੇ ਵੀ ਕ੍ਰਿਟੀਕਲ ਇਸ਼ੂ ਆ, ਮੇਕ ਔਰ ਬ੍ਰੇਕ ਦਾ US ਇਰਾਨ ਨੈਗੋਸ਼ੀਏਸ਼ਨ, ਤੇ ਜੇ ਇਜ਼ਰਾਈਲ ਵਾਲੇ ਨਹੀਂ ਹਟਦੇ ਤੇ ਫਿਰ ਉਹ ਸਾਡਾ ਜਿਹੜਾ ਐਗਰੀਮੈਂਟ ਆ ਉਹ ਟੁੱਟ ਜਾਊਗਾ। ਹਾਲਾਂਕਿ ਜਿਹੜੀ ਬੈਂਸ ਉਹਨਾਂ ਨੇ ਵੀ ਵਾਰਨਿੰਗ ਦਿੱਤੀ ਹੈਗੀ ਇਜ਼ਰਾਈਲ ਵਾਲਿਆਂ ਨੂੰ ਵੀ ਇੱਕੋ ਇੱਕ ਮੁਲਕ ਆ ਅਮਰੀਕਾ ਜਿਹੜਾ ਤੁਹਾਡੀ ਸਪੋਰਟ ਦੇ ਉੱਤੇ ਹੈਗਾ। ਸੋ ਦੇਖਦੇ ਹਾਂ ਵੀ ਇਜ਼ਰਾਈਲ ਵਾਲੇ ਕੀ ਕਰਦੇ ਹੈਗੇ। ਕਤਰ ਦੇ ਪ੍ਰਾਈਮ ਮਿਨਿਸਟਰ ਮੁਹੰਮਦ ਬਿਨ ਅਬਦੁਲ ਰਹਿਮਾਨ ਐਲ ਥਾਨੀ, ਉਹ ਵੀ ਇੱਕ ਵਨ ਆਫ ਦਾ ਮੇਨ ਮੀਡੀਏਟਰ ਹੈਗਾ US ਤੇ ਇਰਾਨ ਦੇ ਵਿਚਾਲੇ, ਉਹ ਵੀ ਸਵਿਟਜ਼ਰਲੈਂਡ ਦੇ ਵਿੱਚ ਪਹੁੰਚ ਚੁੱਕਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਸੁਪਰੀਮ ਕੋਰਟ ਨੇ ਅਲਾਉ ਕਰ ਦਿੱਤਾ ਫੈਡਰਲ ਕੋਰਟ ਨੇ ਅਲਾਉ ਕਰ ਦਿੱਤਾ ਆ ਵੀ ਜਿਹੜੇ ਟਰੰਪ ਹੋਣਾ ਨੇ ਮੇਲ ਇਨ ਵੋਟਿੰਗ ਨੂੰ ਰਿਸਟ੍ਰਿਕਟ ਕਰਨ ਦੇ ਲਈ ਜਿਹੜਾ ਆਰਡਰ ਦਿੱਤਾ ਸੀ ਉਸ ਉਲਟ ਲਾਸੂਟ ਕੀਤਾ ਜਾ ਸਕਦਾ ਹੈਗਾ ਆ। ਸੋ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਮੇਨ ਸਟੇਟਸ ਆ ਉਹਨਾਂ ਦੇ ਦੁਆਰਾ ਇਹ ਜਿਹੜਾ ਲਾਸੂਟ ਆ ਉਹ ਲਿਆਂਦਾ ਗਿਆ ਸੀ ਤੇ ਵੋਟਿੰਗ ਰਾਈਟ ਗਰੁੱਪਸ ਦੇ ਦੁਆਰਾ ਵੀ ਟਰੰਪ ਹੋਣਾ ਨੇ ਜਿਹੜਾ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀਗਾ ਵੀ ਜਿਹੜੇ ਮੇਲ ਇਨ ਬੈਲਟਸ ਹੁੰਦੇ ਆ ਜਾਂ ਮੇਲ ਵੋਟਿੰਗ ਆ ਉਹਨੂੰ ਰਿਸਟ੍ਰਿਕਟ ਜਿਹੜਾ ਉਹ ਕੀਤਾ ਜਾਵੇ। ਫੈਡਰਲ ਜੱਜ ਬੋਸਟਨ ਦੇ ਵਿੱਚ ਉਹਨਾਂ ਨੇ ਰੂਲ ਕੀਤਾ ਵੀ ਜਿਹੜੇ ਡੈਮੋਕ੍ਰੇਟ ਲੈਡ ਸਟੇਟਸ ਦੇ ਦੁਆਰਾ ਤੇ ਵੋਟਿੰਗ ਰਾਈਟ ਗਰੁੱਪਸ ਦੇ ਦੁਆਰਾ ਜੋ ਲਾਸੂਟਸ ਆ ਉਹਨਾਂ ਨੂੰ ਅੱਗੇ ਵਧਾਇਆ ਜਾ ਸਕਦਾ ਆ। ਇੰਦਰਾ ਤਲਵਾਨੀ ਜਿਹੜੇ US ਡਿਸਟ੍ਰਿਕਟ ਜੱਜ ਆ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਸੀ ਬਰਾਕ ਓਬਾਮਾ ਹੋਣਾ ਨੇ, ਉਹਨਾਂ ਨੇ ਕਹਿੰਦੇ ਵੀ ਇਸ ਲਾਸੂਟਸ ਨੂੰ ਅਲਾਓ ਕਰ ਦਿੱਤਾ ਆ। ਮਿਡਟਰਮ ਇਲੈਕਸ਼ਨ ਦੇ ਉੱਤੇ ਅਦਰਵਾਈਜ਼ ਕਾਫੀ ਜ਼ਿਆਦਾ ਅਸਰ ਪੈ ਸਕਦਾ ਸੀਗਾ ਜੇ ਮੇਲ ਇਨ ਬੈਲਟਸ ਆ ਉਹ ਨਾ ਪਹੁੰਚਦੇ, ਤੇ ਹੁਣ ਦੇਖਦੇ ਆ ਕੀ ਬਣਦਾ। 23 ਜਿਹੜੇ ਸੂਬੇ ਦੇ ਨਾਲ ਡਿਸਟ੍ਰਿਕਟ ਆਫ ਕੋਲੰਬੀਆ ਉਹਨਾਂ ਨੇ ਅਪ੍ਰੈਲ ਦੇ ਵਿੱਚ ਇਹ ਜਿਹੜੇ ਲਾਸੂਟਸ ਆ ਉਹ ਫਾਈਲ ਕੀਤੇ ਸੀ ਵੀ ਟਰੰਪ ਉਹਨਾਂ ਦੇ ਐਗਜ਼ੈਕਟਿਵ ਆਰਡਰ ਨੂੰ ਬਲੌਕ ਕੀਤਾ ਜਾ ਸਕੇ। ਸੋ ਅੱਜ ਅਦਾਲਤ ਨੇ ਇਸ ਲਾਸੂਟਸ ਨੂੰ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਆ। ਅਗਲੀ ਖਬਰ ਵੱਲ ਚੱਲੀਏ ਤੇ ਇਟਲੀ ਦੀ ਪ੍ਰਾਈਮ ਮਿਨਿਸਟਰ ਜਿਹੜੀ ਮੈਲੋਨੀ ਆ ਉਹਨਾਂ ਨੇ ਕਿਹਾ ਵੀ ਮੈਂ ਹਾਲਾਂਕਿ ਟਰੰਪ ਦੇ ਕਾਫੀ ਕਲੋਜ਼ ਐਲਾਈ ਰਹੇ ਆ ਯੂਰਪ ਦੇ ਵਿੱਚ, ਵੀ ਜੋ ਟਰੰਪ ਹੋਣੀ ਆ ਇਹ ਮੇਕਅਪ ਸਟੋਰੀ ਬਣਾਈ ਆ ਵੀ ਮੇਰੀ ਤਾਂ ਜੀ ਮਿੰਨਤਾਂ ਹੀ ਕਰਦੀ ਰਹੀ ਇਟਲੀ ਦੀ ਪ੍ਰਾਈਮ ਮਿਨਿਸਟਰ ਵੀ ਟਰੰਪ ਉਹਨਾਂ ਦੇ ਨਾਲ ਫੋਟੋ ਖਿਚਾ ਲਵੇ।
ਕਿਸੇ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਬਹੁਤ ਤਕੜੀ ਸਪੋਰਟਰ ਰਹੀ, ਇਟਲੀ ਦੀ ਪ੍ਰਾਈਮ ਮਿਨਿਸਟਰ। ਅੱਜ ਕੱਲ੍ਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਕਾਫੀ ਜ਼ਿਆਦਾ ਕ੍ਰਿਟੀਕਲ ਹੈਗੀ ਆ। ਡੋਨਲਡ ਟਰੰਪ ਉਹਨਾਂ ਦੀ ਕਹਿੰਦੇ ਵੀ ਜਿਹੜੀ ਇਹ ਸਟੋਰੀ ਜਿਹੜੀ ਬਣਾਈ ਗਈ ਸੀ, ਜਿਹੜੀ ਉਹਨਾਂ ਦੀ ਸਟੇਟਮੈਂਟ ਦਿੱਤੀ ਹੈਗੀ ਆ ਕਿਸੇ ਇੰਟਰਵਿਊ ਦੇ ਵਿੱਚ, ਉਹ ਟੋਟਲੀ ਫੈਬਰੀਕੇਟਡ ਹੈਗੀ ਆ। ਇਹ ਇਟਲੀ ਦੀ ਪ੍ਰਾਈਮ ਮਿਨਿਸਟਰ ਨੇ ਕਿਹਾ। ਉਹ ਕਹਿੰਦੀ ਵੀ ਨਾ ਤਾਂ ਇਟਲੀ ਤੇ ਨਾ ਹੀ ਮੈਂ ਕਿਸੇ ਤੋਂ ਬੈਗ ਕੀਤਾ, ਕਿਸੇ ਤੋਂ ਮੰਗਿਆ ਹੈਗਾ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਦੋਸਤ ਮੁਲਕ ਹੈਗੇ ਆ, ਪ੍ਰੈਜ਼ੀਡੈਂਟ ਟਰੰਪ ਹੁਣੀ ਉਹਨਾਂ ਦੇ ਨਾਲ ਬਹੁਤ ਜਿਹੜਾ ਸਹੀ ਵਰਤਾਵ ਨਹੀਂ ਕਰ ਰਹੇ, ਜਦ ਕਿ ਜਿਹੜੇ ਅਮਰੀਕਾ ਦੇ ਜਾਂ ਸਾਡੇ ਸਾਰਿਆਂ ਦੇ ਦੁਸ਼ਮਣ ਮੁਲਕ ਆ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਵਰਤਾਵਾ ਉਹ ਬਹੁਤ ਵਧੀਆ ਹੁੰਦਾ ਹੈਗਾ ਆ। 3 ਦਿਨਾਂ ਦੀ ਪੋਲੀਟੀਕਲ ਸਮਿਟ ਹੋਈ ਸੀ ਐਵੀਅਨ ਫਰਾਂਸ ਦੇ ਵਿੱਚ, ਜਿੱਥੇ ਟਰੰਪ ਹੋਣੀ ਵੀ ਪਹੁੰਚੇ ਹੋਏ ਸੀ ਤੇ ਮਲੋਨੀ ਵੀ ਪਹੁੰਚੀ ਹੋਈ ਸੀਗੀ। ਜਰਨਲਿਸਟ ਜਿਨ੍ਹਾਂ ਨੇ ਇੰਟਰਵਿਊ ਕੰਡਕਟ ਕੀਤੀ ਸੀ, ਡੈਨੀਅਲੇ ਕੈਂਪਟੇਗਲੇਗੋ, ਉਹਨਾਂ ਨੇ ਜੋ ਓਰੀਜਨਲ ਰਿਕਾਰਡਿੰਗ ਆ ਉਹ ਵੀ ਜਿਹੜੀ ਪ੍ਰੋਵਾਈਡ ਕੀਤੀ ਹੈਗੀ ਆ, ਜੋ ਇਟਾਲੀਅਨ ਉਹਦੀ ਜਿਹੜੀ ਬਾਅਦ ਦੇ ਵਿੱਚ ਟਰਾਂਸਲੇਸ਼ਨ ਹੋਈ ਆ। ਜਦੋਂ ਉਹਨਾਂ ਨੇ ਵਾਈਟ ਹਾਊਸ ਨੂੰ ਕੰਟੈਕਟ ਕਰਨ ਦਾ ਕੋਸ਼ਿਸ਼ ਕੀਤਾ ਤੇ ਉਹਨਾਂ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਇਟਲੀ ਦੇ ਫੋਰਨ ਮਿਨਿਸਟਰ ਐਂਟੋਨੀਓ ਟਾਹਾਨੀ, ਉਹਨਾਂ ਨੇ ਇਹ ਕਿਹਾ ਵੀ ਸਾਡਾ USA ਨੂੰ ਟ੍ਰਿਪ ਜਾਣਾ ਸੀ ਪਲਾਨਡ ਤੇ ਅਸੀਂ ਉਸ ਨੂੰ ਕੈਂਸਲ ਕਰਨ ਜਾ ਰਹੇ ਹੈਗੇ ਆ। ਸੋ ਇਟਲੀ ਦੀ ਤਾਂ ਅਮਰੀਕਾ ਦੀ ਹੁਣ ਆਪਾਂ ਇਹੀ ਕਹਿ ਸਕਦੇ ਹਾਂ ਵੀ ਖੜਕ ਪਈ ਹੈਗੀ ਆ, ਤੇ ਦੋਨਾਂ ਦੀ ਜਿਹੜੀ ਗੱਲਬਾਤ ਆ ਉਹ ਹੁਣ ਰੁਕ ਗਈ ਹੈਗੀ ਆ। ਜਦੋਂ ਸਾਡੇ ਰਾਸ਼ਟਰਪਤੀ ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਝੂਠ ਬੋਲਦੇ ਆਏ ਆ, ਸੋ ਉਹਨਾਂ ਦੇ ਦੁਆਰਾ ਕਿਤੇ ਇੱਕ ਅੱਧੀ ਵਾਰੀ ਹੋਰ ਝੂਠ ਬੋਲ ਦਿੱਤਾ ਗਿਆ ਹੋਊ। ਉਹਨਾਂ ਨੂੰ ਲੱਗਦਾ ਹੋਣਾ ਵੀ ਚੱਲ ਇਹ ਕਿਹੜਾ ਫੜਿਆ ਜਾਣਾ ਹੈ ਇਸ ਵਾਰ, ਪਰ ਅੱਗੋਂ ਬੀਬੀ ਜਿਹੜੀ ਉਹ ਬੋਲ ਪਈ ਤੇ ਇਹ ਜਿਹੜੀ ਸਿਚੁਏਸ਼ਨ ਹੈ ਇੱਥੇ ਤੱਕ ਆਣ ਪਹੁੰਚੀ ਆ। ਨਹੀਂ ਤਾਂ ਇੱਦਾਂ ਦੇ ਬਿਆਨਾਂ ਦੇ ਉੱਤੇ ਹਮੇਸ਼ਾ ਬਿਆਨ ਅੱਗੋਂ ਆ ਜਾਂਦਾ ਸੀਗਾ, ਦੌਰਾ ਰੱਦ ਹੋ ਜਾਵੇ। ਇਹ ਪਹਿਲੀ ਵਾਰ ਇੱਦਾਂ ਦੀ ਕੋਈ ਚੀਜ਼ ਆ ਉਹ ਬਣੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਡਬਲ ਮਰਡਰ ਸਸਪੈਕਟ ਨੂੰ CHP ਨੇ ਇਵੈਂਚੁਅਲੀ ਕਈ ਜਿਹੜੇ ਆ ਉਹ ਮਿੰਟਾਂ ਬਾਅਦ, ਘੰਟਿਆਂ ਤੋਂ ਵੱਧ ਜਿਹੜਾ ਪਿੱਛਾ ਕਰਨ ਤੋਂ ਬਾਅਦ 'ਚ ਗ੍ਰਿਫਤਾਰ ਕੀਤਾ ਆ। ਪਮੋਨਾ ਦੇ ਵਿੱਚ ਇਸ ਬੰਦੇ ਦੇ ਉੱਤੇ ਕਥਿਤ ਦੋਸ਼ ਆ ਵੀ ਇਹਨੇ 2 ਜਾਣਿਆਂ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ ਸੀਗਾ। ਫਿਰ ਚੇਜ਼ ਹੋਈ ਤੇ ਉੱਥੋਂ ਪਮੋਨਾ ਤੋਂ ਦੇਖੋ ਜਾਂਦਾ ਜਾਂਦਾ ਕਰਨ ਕਾਊਂਟੀ ਦੇ ਨੇਬਰਹੁੱਡ ਤੱਕ ਵੀ ਕਹਿੰਦੇ ਵੀ ਇਹ ਪਹੁੰਚ ਗਿਆ ਸੀਗਾ। ਸੋ ਪਮੋਨਾ ਪੁਲਿਸ ਪੁਲਿਸ ਡਿਪਾਰਟਮੈਂਟ ਨੂੰ ਗੋਲੀ ਵੱਜਣ ਦੀਆਂ ਜਿਹੜੀਆਂ ਕਾਲਸ ਆ ਉਹ ਆਈਆਂ, ਜਿਸ ਤੋਂ ਬਾਅਦ ਦੇ ਵਿੱਚ CHP ਨੇ ਵੀ ਜਿਹੜਾ ਇਸ ਦਾ ਪਿੱਛਾ ਕੀਤਾ। ਦੋਨੋਂ ਜਾਣੇ ਜਿਨ੍ਹਾਂ ਦੇ ਗੋਲੀ ਲੱਗੀ ਸੀ ਉਹ ਆਪਣੀਆਂ ਇੰਜਰੀਜ਼ ਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ। ਸਸਪੈਕਟ ਕਹਿੰਦੇ ਵੀ 2 ਘੰਟੇ ਬਾਅਦ 'ਚ ਨਾਰਥਬਾਉਂਡ ਹਾਈਵੇ 5 ਦੇ ਉੱਤੇ ਕਾਲੇ ਰੰਗ ਦੀ ਜਿਹੜੀ ਕੀਆ ਸਿਡਾਨ ਗੱਡੀ ਆ ਉਸ ਦੇ ਵਿੱਚ ਜਾਂਦਾ ਜਿਹੜਾ ਉਹ ਨਜ਼ਰ ਆਇਆ ਸੀਗਾ। ਸੋ ਜਿਹੜੇ ਅਫਸਰਾਂ ਨੇ ਇਸ ਸਸਪੈਕਟ ਨੂੰ ਕਈ ਕਾਉਂਟੀਜ਼ ਦੇ ਵਿੱਚ, ਕਰਨ ਲਾਸ ਐਂਜਲਸ ਕਾਉਂਟੀ ਦੇ ਵਿੱਚ 1.5 ਘੰਟੇ ਤੋਂ ਵੱਧ ਪਿੱਛਾ ਜਿਹੜਾ ਉਹ ਕੀਤਾ। ਬਾਅਦ ਦੇ ਵਿੱਚ ਸਪਾਈਕ ਸਟ੍ਰਿਪਸ ਜਿਹੜੀਆਂ ਆ ਉਹ ਡਿਪਲੋਏ ਕਰਨੀਆਂ ਪਈਆਂ, ਪਿਟ ਮਨੂਵਰ ਕਰਕੇ ਫਿਰ ਇਵੈਂਚੁਅਲੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ। 48 ਸਾਲਾ ਰੋਬਰਟ ਗਾਲਟਮੈਨ ਨਾਂ ਦਾ ਜਿਹੜਾ ਇਹ ਬੰਦਾ ਸੀਗਾ, ਜਿਸ ਦੇ ਉੱਤੇ ਡਬਲ ਮਰਡਰ ਦੇ ਜਿਹੜੇ ਉਹ ਦੋਸ਼ ਹੈਗੇ ਆ, ਤੇ ਇਵੈਂਚੁਅਲੀ ਇਸ ਨੂੰ ਗ੍ਰਿਫਤਾਰ ਕੱਲ ਰਾਤੀ 11:30 ਵਜੇ ਕੀਤਾ ਗਿਆ। ਇਸ ਟਾਈਮ $3 ਮਿਲੀਅਨ ਦੀ ਬੇਲ ਦੇ ਉੱਤੇ ਅੰਦਰ ਜੇਲ੍ਹ 'ਚ ਡੱਕਿਆ ਹੋਇਆ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ 에ਅਰਫੋਰਸ 1 ਦਾ ਜਿਹੜਾ ਨਵਾਂ ਜਹਾਜ਼ ਆ ਉਸ ਨੂੰ ਅਨਵੀਲ ਕੀਤਾ ਹੈਗਾ। $400 ਮਿਲੀਅਨ ਦਾ ਇਹ ਜਹਾਜ਼ ਗਿਫਟ ਕੀਤਾ ਗਿਆ ਸੀ ਕਤਰ ਵੱਲੋਂ। ਇਹ ਬੋਇੰਗ 747-8 ਨਿਊ 에ਅਰਫੋਰਸ 1 ਹੋਊਗਾ। 400 ਮਿਲੀਅਨ ਦਾ ਲਗਜ਼ਰੀ ਪਲੇਨ US ਨੇ ਗਿਫਟ ਜਿਹੜਾ ਐਕਸੈਪਟ ਕੀਤਾ ਸੀ ਕਤਰ ਦੀ ਸਰਕਾਰ ਤੋਂ। ਸੋ ਇਹਦੇ ਲਈ ਹੈਂਗਰ ਵੀ ਇੱਕ ਸਪੈਸ਼ਲ ਬਣਾਇਆ ਗਿਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ 4 ਜੁਲਾਈ ਨੂੰ ਜਿਹੜੀ ਅਮਰੀਕਾ ਦੀ 250ਵੀਂ ਬਰਥਡੇ ਹੋਣੀ ਹੈਗੀ ਆ, ਇਹਦੇ ਵਿੱਚ ਇਹ ਫਲਾਈ ਕਰੂਗਾ। 에ਅਰਫੋਰਸ ਨੇ ਇਹ ਕਿਹਾ ਆ ਵੀ 에ਅਰਕ੍ਰਾਫਟ ਨੂੰ ਬਹੁਤ ਜਲਦੀ ਜਿਹੜੀਆਂ ਕਮਿਸ਼ਨ ਫਲਾਈਟਸ ਹੈਗੀਆਂ, ਜਿਹੜੀਆਂ ਜਿਹਦੇ ਵਿੱਚ ਪ੍ਰੈਜ਼ੀਡੈਂਟ ਜਾਂਦੇ ਹੈਗੇ ਆ, ਉਹ ਸ਼ੁਰੂ ਹੋ ਜਾਣਗੀਆਂ। ਫਾਈਨਲ ਐਗਜ਼ਾਮ ਜਿਹੜਾ ਹੈ ਟੈਸਟਿੰਗ ਦੇ ਸਾਰਾ ਕੁਝ ਉਹ ਚੱਲ ਰਹੇ ਹੈਗੇ ਆ। ਕਹਿੰਦੇ ਵੀ ਬਹੁਤ ਹੀ ਸੇਫ, ਸਿਕਿਉਰ ਤੇ ਵਨ ਆਫ ਦਾ ਬੈਸਟ ਐਡਵਾਂਸ ਟੈਕਨੋਲੋਜੀ ਦੇ ਇਹਦੇ ਵਿੱਚ ਜੋ ਇਕਪੁੱਡ ਹੈਗਾ ਸਾਰੀਆਂ ਲੱਗੀਆਂ ਹੋਈਆਂ ਆ। ਤੇ 에ਅਰਫੋਰਸ ਨੇ ਇਹ ਕਿਹਾ ਵੀ ਜਿਹੜਾ ਇਹਦੀ ਆਪਰੇਸ਼ਨਲ ਰੈਡੀਨੈਸ ਜਿਹੜੀ ਆ ਬਹੁਤ ਜਲਦੀ ਹੋ ਜਾਊਗੀ। ਸੋ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੋਏ ਸੀ
ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਸ ਨੂੰ ਇਨੌਗੂਰੇਟ ਕੀਤਾ ਹੈਗਾ ਆ। ਰੈਟਰੋਫਿਟ ਕੀਤਾ ਜਾ ਰਿਹਾ ਹੈ ਇਸ 에ਅਰਕ੍ਰਾਫਟ ਨੂੰ, ਹਾਲਾਂਕਿ ਇਹਦੀ ਕੀਮਤ $400 ਮਿਲੀਅਨ ਹੈ। ਇਸ ਤੋਂ ਬਿਨਾਂ ਵੀ ਕਹਿੰਦੇ ਵੀ $100 of million ਦੀ ਹੋਰ ਪੈਸੇ ਜਿਹੜੇ ਰੈਟਰੋਫਿਟ ਕਰਨ ਨੂੰ ਇਹਦੇ ਉੱਤੇ ਲੱਗੂਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਨਜ਼ਰ ਜਿਹੜਾ ਉਹ ਮਾਰਦੇ ਜਾਈਏ ਤਾਂ ਇਸ ਟਾਈਮ ਜੰਗਲੀ ਅੱਗ ਦਾ ਜਿਹੜਾ ਖਤਰਾ ਆ ਉਹ ਵਾਈਲਡ ਫਾਇਰ ਦਾ ਉਹ ਖਾਸਾ ਵਧਿਆ ਪਿਆ ਆ। ਲਾਸ ਐਂਜਲਸ ਕਾਊਂਟੀ ਦੇ ਵਿੱਚ ਵੀ ਇੱਕ ਜਿਹੜੀ ਨਵੀਂ ਅੱਗ ਆ ਉਹ ਦੇਖੀ ਗਈ ਆ। ਇਸੇ ਤਰੀਕੇ ਦੇ ਨਾਲ ਸੈਨ ਮਕੀਨ ਕਾਊਂਟੀ ਦੇ ਵਿੱਚ ਵੀ ਇੱਕ ਜਿਹੜੀ ਹਰਜੋਤ ਸਿੰਘ ਜੀ ਅੱਗ ਲੱਗੀ ਆ ਤੇ ਉਸ ਨੂੰ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਇਸ ਟਾਈਮ ਕੀਤੀ ਜਾ ਰਹੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਸੋ ਅੱਗਾਂ ਦੇ ਖਤਰੇ ਨੂੰ ਲੈ ਕੇ ਜਿਹੜੀਆਂ ਚੇਤਾਵਨੀਆਂ ਆ ਉਹ ਜਾਰੀ ਕੀਤੀਆਂ ਜਾ ਰਹੀਆਂ ਆ ਵੀ ਭਾਈ ਜਿਹੜਾ ਧਿਆਨ ਰੱਖਿਆ ਜਾਵੇ। ਇਸ ਮੌਕੇ ਜਿਹੜੀ ਲੇਟੈਸਟ ਅੱਗ ਜਿਹੜੀ ਲੱਗੀ ਆ ਉਹ ਲਾਸ ਐਂਜਲਸ ਕਾਊਂਟੀ 'ਚ 19 ਤਰੀਕ ਦੀ ਜਾਣੀ ਅੱਜ ਦੀ ਜਿਹੜੀ ਉਹ ਲੱਗੀ ਹੋਈ ਆ। ਸੋ ਇਹ ਤਕਰੀਬਨ ਸਵੇਰੇ ਉੱਥੇ 5:30 ਵਜੇ ਲੱਗੀ। ਪਹਿਲੋਂ ਪ੍ਰਾਈਵੇਟ ਲੈਂਡ ਦੇ ਉੱਤੇ ਲੱਗੀ ਸੀ। ਹਾਲ ਦੀ ਘੜੀ ਕੋਈ ਇਸ ਦੇ ਬਾਰੇ ਡਾਟਾ ਜਿਹੜਾ ਉਹ ਨਹੀਂ ਆਇਆ ਵੀ ਇਸ ਨੂੰ ਕਾਬੂ ਪਾ ਲਿਆ ਗਿਆ ਆ ਜਾਂ ਨਹੀਂ। ਸੋ ਇਸੇ ਤਰੀਕੇ ਦੇ ਨਾਲ ਵੈਲੀ ਦੇ ਵਿੱਚ ਵੀ ਜਿੱਦਾਂ ਪਹਿਲਾਂ ਦੱਸਿਆ ਵੀ ਕਈ ਅੱਗਾਂ ਲੱਗਣ ਦੀ ਦੱਸਿਆ ਗਿਆ। ਤੇਜ਼ ਹਵਾਵਾਂ ਦਾ ਜਿਹੜਾ ਦੌਰ ਇਸ ਟਾਈਮ ਚੱਲ ਰਿਹਾ ਆ, ਮੌਸਮ ਖੁਸ਼ਕ ਹੋਣ ਕਰਕੇ ਅੱਗ ਲੱਗਣ ਦੀ ਸੰਭਾਵਨਾ ਤੇ ਅੱਗ ਫੈਲਣ ਦੀ ਜਿਹੜੀ ਸੰਭਾਵਨਾ ਆ ਉਹ ਤੇਜ਼ ਹੋ ਜਾਂਦੀ ਆ। ਅਗਲੀ ਖਬਰ ਵਿੱਚ ਚਲੀਏ ਤੇ ਕੈਲੀਫੋਰਨੀਆ ਕਹਿੰਦੇ ਰੈਡੀ ਹੋ ਰਿਹਾ ਆ ਵੀ ਜਿਹੜੀ ਹੈਲਥ ਇੰਸ਼ੋਰੈਂਸ ਦਾ ਜਿਹੜਾ ਰੇਟਸ ਆ ਹੁਣ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਵੱਧ ਜਾਣੇ ਆ ਸੰਨ 2027 ਦੇ ਵਿੱਚ ਤੇ ਬਹੁਤ ਸਾਰੇ ਲੋਕਾਂ ਦੀ ਸਬਸਿਡੀ ਕੱਟ ਹੋ ਜਾਣੀ ਆ, ਖਾਸ ਕਰਕੇ ਜਿਹੜੇ ਵਰਕ ਪਰਮਿਟ ਦੇ ਉੱਤੇ ਹੈਗੇ ਆ ਜਾਂ ਪੋਲੀਟੀਕਲ ਅਸਾਈਲਮ ਦੇ ਉੱਤੇ ਹੈਗੇ। ਅਨਲੈਸ ਕਿ ਤੁਸੀਂ ਗ੍ਰੀਨ ਕਾਰਡ ਹੋਲਡਰ ਸਿਟੀਜ਼ਨ ਤੁਹਾਡੀ ਜਿਹੜੀ ਸਬਸਿਡੀ ਆ ਉਹ ਕੱਟੀ ਜਾਊਗੀ। ਇਹ ਆਉਣ ਵਾਲੇ ਸਮੇਂ 'ਚ ਕਾਫੀ ਡਿਟੇਲ 'ਚ ਆਪਾਂ ਤੁਹਾਡੇ ਨਾਲ ਡਿਸਕਸ ਵੀ ਕਰਾਂਗੇ। ਤੇ ਜਿਨ੍ਹਾਂ ਕੋਲ ਹੈ ਵੀ ਆ $400 ਤੱਕ ਦਾ ਜਿਹੜਾ ਪ੍ਰੀਮੀਅਮ ਆ ਉਹ ਪਰ ਮੰਥ ਪਰ ਫੈਮਿਲੀ ਜਿਹੜਾ ਇਨਕਰੀਜ਼ ਹੋਣ ਜਾ ਰਿਹਾ ਹੈਗਾ ਸੰਨ 2027 ਦੇ ਵਿੱਚ। ਤੇ ਇਸ ਵਾਰੀ ਸਿਰਫ 2 ਮਹੀਨੇ ਹੀ ਜਿਹੜੇ ਆ ਦਿੱਤੇ ਜਾਣਗੇ, ਨਵੰਬਰ 1 ਤੋਂ ਲੈ ਕੇ ਦਸੰਬਰ 31 ਤਾਈਂ, ਜਦੋਂ ਤੁਸੀਂ ਪਾਲਿਸੀ ਜਿਹੜੀ ਆਪਣੀ ਰਿਨਿਊ ਕਰ ਸਕਦੇ ਆ ਜਾਂ ਨਵੀਆਂ ਪਾਲਿਸੀਆਂ ਜਿਹੜੀਆਂ ਆ ਉਹ ਐਡ ਕਰ ਸਕਦੇ ਹੈਗੇ ਆ। ਸੋ ਇਸੇ ਤਰ੍ਹਾਂ ਇੱਕ ਸੈਨੇਟ ਬਿੱਲ ਵੀ ਡਿਜ਼ਾਈਨ ਕੀਤਾ ਗਿਆ ਹੈਗਾ 125 ਜੋ ਕਿ ਮੈਡੀਕਲ ਪਲਾਨਸ ਦੇ ਉੱਤੇ ਟੈਕਸ ਵਗੈਰਾ ਜੋ ਆ ਉਸ ਨੂੰ ਘਟਾਏਗਾ। ਸੋ ਕੈਲੀਫੋਰਨੀਆ ਵਾਲੇ ਕਹਿ ਰਹੇ ਆ ਵੀ ਕਾਫੀ ਵੱਡਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਆ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਉੱਤੇ। ਤੇ ਕੈਲੀਫੋਰਨੀਆ ਐਸੋਸੀਏਸ਼ਨ ਆਫ ਹੈਲਥ ਪਲਾਨਸ ਜਿਹੜੀ ਹੈਲਥ ਇੰਸ਼ੋਰੈਂਸ ਦੀ ਲੌਬੀ ਆ ਉਹ ਐਸਟੀਮੇਟ ਇਹ ਕਹਿੰਦੇ ਆ ਵੀ ਕਈ ਲੋਕਾਂ ਦੇ ਉੱਤੇ $100 ਤੇ ਕਈਆਂ ਦੇ $400 ਤੱਕ ਵੀ ਪਰ ਫੈਮਿਲੀ ਜਿਹੜੇ ਰੇਟ ਆ ਉਹ ਇਨਕਰੀਜ਼ ਹੋਣਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਲੇਟਲੀ ਇੱਕ ਇੰਟਰਵਿਊ ਕੀਤੀ ਆ ਦੀ ਐਕਸੀਅਸ ਸ਼ੋਅ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇਰਾਨ, ਕਿਊਬਾ, ਇਜ਼ਰਾਈਲ, AI ਤੇ ਹੋਰ ਕਈ ਚੀਜ਼ਾਂ ਬਾਰੇ ਗੱਲਬਾਤ ਜਿਹੜੀ ਉਹ ਕੀਤੀ ਆ। ਇਰਾਨ ਦੇ ਨਾਲ ਵਾਰ ਜਿਹੜੀ ਖਤਮ ਕਰਨ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਇਹ ਇੱਦਾਂ ਦੀ ਜਿਹੜੀ ਉਹ ਚੀਜ਼ ਸੀਗੀ ਜਿਹੜੀ ਲੜਾਈ ਇਰਾਨ ਦੇ ਨਾਲ ਵੀ ਵਰਲਡ ਵਾਈਡ ਡਿਪਰੈਸ਼ਨ ਜਿਹੜਾ ਆ ਉਸ ਦੇ ਨਾਲ ਫੈਲ ਰਿਹਾ ਸੀਗਾ। ਕਿਊਬਾ ਦੇ ਉੱਤੇ ਐਕਸ਼ਨ ਨੂੰ ਲੈ ਕੇ ਜਿਹੜਾ ਉਹ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਇਹ ਪੋਸੀਬਲ ਹੋ ਸਕਦਾ ਆ ਵੀ ਸ਼ਾਇਦ ਹੋ ਜਾਵੇ ਤੇ ਕਹਿੰਦੇ ਵੀ ਜਿਹੜੇ ਇਲਾਕੇ ਪਹਿਲਾਂ ਹੀ ਨਜ਼ਦੀਕ ਆ ਅਤੇ ਉਹਦੇ ਵਿੱਚ ਵੈਨੇਜ਼ੁਏਲਾ ਕਲੋਜ਼ ਆ ਤੇ ਕਹਿੰਦੇ ਵੀ ਕਿਊਬਾ ਦੇ ਨਾਲ ਮਿਲਿਆ ਜੁਲਿਆ ਜਿਹੜਾ ਉੱਦਾਂ ਦੀ ਚੀਜ਼ ਹੋ ਸਕਦੀ ਹੈਗੀ ਆ। ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਜ਼ਰਾਈਲ ਨੂੰ ਲੈ ਕੇ ਕਹਿੰਦੇ ਵੀ ਜੇ ਮੈਂ ਨਾ ਹੁੰਦਾ ਤਾਂ ਇਜ਼ਰਾਈਲ ਅੱਜ ਹੋਣਾ ਹੀ ਨਹੀਂ ਸੀਗਾ, ਕਿਉਂਕਿ ਮੈਂ ਦਿਨ ਪਹਿਲੇ ਤੋਂ ਹੀ ਜਾ ਕੇ ਬਰਾਕ ਹੁਸੈਨ ਓਬਾਮਾ ਦੀ ਜਿਹੜੀ ਡੀਲ ਸੀ JCPOA ਉਸ ਨੂੰ ਆਪਾਂ ਰੱਦ ਕਰ ਦਿੱਤਾ, ਜਿਹਦੇ ਨਾਲ ਇਰਾਨ ਵਾਲੇ ਨਿਊਕਲੀਅਰ ਹਥਿਆਰ ਜਿਹੜੇ ਆ ਉਹ ਬਣਾ ਸਕਦੇ ਸੀਗੇ। ਐਂਥਰੋਪਿਕ ਦੇ ਜਿਹੜੇ ਲੇਟੈਸਟ ਮਾਡਲ ਨੂੰ ਲੈ ਕੇ ਉਹਨਾਂ ਨੂੰ ਜਦੋਂ ਸਵਾਲ ਪੁੱਛੇ ਗਏ ਵੀ ਨੈਸ਼ਨਲ ਸਿਕਿਉਰਿਟੀ ਰਿਸਕ ਤਾਂ ਨਹੀਂ ਆ, ਕਹਿੰਦੇ ਵੀ ਹੁਣ ਤਾਂ ਨਹੀਂ ਆ ਪਰ ਹਫ਼ਤਾ ਪਹਿਲਾਂ ਸੀਗਾ। ਐਂਥਰੋਪਿਕ ਦੇ ਜਿਹੜਾ ਲੇਟੈਸਟ ਮਾਡਲ ਆ ਉਸ ਨੂੰ ਜਿਹੜੇ ਨਾਨ US ਲੋਕਾਂ ਦੇ ਲਈ ਬੰਦ ਕਰ ਦਿੱਤਾ ਜਿਹੜਾ ਉਹ ਗਿਆ ਸੀਗਾ। ਤੇ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਤੁਹਾਡੀਆਂ ਵਾਰ ਪਾਵਰਸ ਨੂੰ ਲੈ ਕੇ, ਕਹਿੰਦੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਈ ਲਿਮਿਟ ਨਹੀਂ ਹੈਗੀ ਤੇ ਆਈ ਹੈਵਨਟ ਲਰਨਡ ਦੈਟ ਲੈਸਨ ਯੈਟ ਤੇ ਆਈ ਨੋ ਦੇਰ ਆਰ ਬਟ ਦੇਰ ਆਰ ਨੋ ਲਿਮਿਟਸ, ਵੀ ਲਿਮਿਟਸ ਇਸ ਦੇ ਵਿੱਚ
ਨਹੀਂ ਹੈਗੀਆਂ। ਉੱਦਾਂ ਜੇ ਦੇਖਿਆ ਜਾਵੇ ਵੀ ਜਿਹੜਾ ਇਹਨਾਂ ਨੇ ਓਬਾਮਾ ਵਾਲੇ ਡੀਲ ਤੇ ਆਪਣੀ ਜਿਹੜੀ ਡੀਲ ਆ ਉਸ ਦੇ ਵਿੱਚ ਫਰਕ ਜਿਹੜੇ ਜੇ ਮੁੱਢਲੇ ਤੌਰ ਦੇ ਉੱਤੇ ਦੇਖੇ ਜਾਵੇ ਤਾਂ ਉਹ ਜਿਹੜੀ ਡੀਲ 18 ਪੇਜਾਂ ਦੀ ਸੀ, ਇਹ 2 ਪੇਜਾਂ ਦੇ ਵਿੱਚ ਆ। ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ 3.67% ਤੱਕ ਅਗਲੇ 15 ਸਾਲਾਂ 'ਚ ਜਿਹੜੀ ਐਨਰਿਚਮੈਂਟ ਆ ਉਹ ਕਰ ਸਕਦੇ ਸੀਗੇ, ਤੇ 98% ਜਿਹੜਾ ਯੂਰੇਨੀਅਮ ਸਟਾਕਪਾਈਲ ਸੀ ਉਸ ਨੂੰ ਐਲੀਮੀਨੇਟ ਕਰਨ ਦੀ ਉਸ ਦੇ ਵਿੱਚ ਮੱਦ ਰੱਖੀ ਗਈ ਸੀ। $50 ਬਿਲੀਅਨ ਜਿਹੜੇ ਯੂਜ਼ੇਬਲ ਫੰਡਸ ਆ ਜੋ ਫ੍ਰੀਜ਼ ਕੀਤਾ ਗਿਆ ਸੀ ਇੰਟਰਨੈਸ਼ਨਲ ਸੈਂਕਸ਼ਨਸ ਦੇ ਵਿੱਚ, ਉਸ ਦੇ ਵਿੱਚ ਉਹਨਾਂ ਨੂੰ ਰਿਲੀਫ ਜਿਹੜੀ ਉਹ ਮਿਲੀ ਸੀ। ਮੌਜੂਦਾ ਜਿਹੜੀ ਨਵੀਂ ਹੋਈ MOU ਦੇ ਵਿੱਚ ਜਿਹੜਾ ਵਾ ਐਨਰਿਚਮੈਂਟ ਦੀ ਡਿਟੇਲ ਬਿਲਕੁਲ ਵੀ ਕੋਈ ਨਹੀਂ ਹੈਗੀ। 60 ਦਿਨ ਦੀ ਐਕਸਟੈਂਡੇਬਲ ਵਿੰਡੋ ਆ, ਉਹਦੇ ਵਿੱਚ ਇਹ ਕਿਹਾ ਆ ਵੀ ਸਟਾਕ ਪਾਈਲ ਡਾਊਨ ਬਲੈਂਡ ਕਰਨੇ ਆ ਜਾਂ ਡਿਸਟਰੋਏ ਕਰਨੇ ਆ, ਇਹ ਮਿਨੀਮਮ ਸਟੈਂਡਰਡ ਇਸ ਦੇ ਵਿੱਚ ਰੱਖਿਆ ਗਿਆ ਆ। ਨਿਊਕਲੀਅਰ ਦੀ ਜਿਹੜੀ ਗੱਲਬਾਤ ਆ ਜਿਹੜੀ ਜਨੇਵਾ ਦੇ ਵਿੱਚ ਹੁਣ ਚੱਲਣੀ ਸ਼ੁਰੂ ਹੋਣੀ ਸੀ। ਇਸ ਦੇ ਵਿੱਚ ਜਿੰਨੀਆਂ ਵੀ ਪੁਰਾਣੀਆਂ ਸੈਂਕਸ਼ਨਸ ਆ ਉਹ ਹਟਾਉਣੀਆਂ ਤੇ ਜਿਹੜੇ ਐਸੈਟਸ ਆ ਈਰਾਨ ਦੇ ਉਹਨਾਂ ਨੂੰ ਅਨਫਰੀਜ਼ ਕਰਨਾ, ਤੇ $300 ਬਿਲੀਅਨ ਦਾ ਜਿਹੜੀ ਫਾਈਨੈਂਸਿੰਗ ਓਰੀਜਨਲ ਪਲਾਨ ਆ ਤੇ ਰੀਕਨਸਟਰਕਸ਼ਨ ਦੇ ਲਈ ਉਹ ਇਸ ਦੇ ਵਿੱਚ ਰੱਖੀ ਗਈ ਹੈਗੀ ਆ। ਸੋ ਬੈਲਿਸਟਿਕ ਮਿਜ਼ਾਈਲ ਤੇ ਪ੍ਰੌਕਸੀਜ਼ ਨੂੰ ਲੈ ਕੇ ਪਹਿਲੇ ਜਿਹੜੇ ਓਬਾਮਾ ਵਾਲੇ ਦੇ ਵਿੱਚ ਉਸ ਨੂੰ ਬਾਹਰ ਰੱਖਿਆ ਗਿਆ ਸੀਗਾ, ਪਰ ਇਹਨਾਂ ਦੇ ਜਿਹੜੇ ਬੈਲਿਸਟਿਕ ਤੇ ਮਿਜ਼ਾਈਲ ਪ੍ਰੌਕਸੀਜ਼ ਨੂੰ ਲੈ ਕੇ ਐਕਸਕਲੂਡ ਕੀਤਾ ਜਿਹੜਾ ਹੋ ਗਿਆ ਆ। ਪਰ ਉਹਨਾਂ ਨੇ ਕਿਹਾ ਵੀ ਜਿਹੜੇ ਗਲਫ ਨੇਸ਼ਨਸ ਆ ਉਹ ਜਿਹੜੇ ਕਨਵੈਨਸ਼ਨਲ ਬੈਲਿਸਟਿਕ ਮਿਜ਼ਾਈਲਸ ਆ ਉਹਨਾਂ ਦੇ ਮੁੱਦੇ ਨੂੰ ਜਿਹੜਾ ਉਹ ਐਡਰੈਸ ਖੁਦ ਜਿਹੜੇ ਉਹ ਕਰਨਗੇ। ਸੋ ਕਾਫੀ ਹੱਦ ਤੱਕ ਸੇਮ ਤੇ ਕਈ ਚੀਜ਼ਾਂ ਦੇ ਵਿੱਚ ਪਹਿਲਾਂ ਦੇ ਨਾਲੋਂ ਵਰਡਸ ਡੀਲ ਜਿਹੜੇ ਇਹਨਾਂ ਦੇ ਕ੍ਰਿਟਿਕਸ ਆ ਉਹ ਇਸ ਤਰੀਕੇ ਦੇ ਨਾਲ ਕਹਿ ਰਹੇ ਆ, ਪਰ ਖੁਦ ਇਸ ਨੂੰ ਇਹ ਸੈੱਲ ਕਰਨ ਦੇ ਲਈ ਆਖ ਰਹੇ ਆ। ਪਰ ਇਹ ਨਵੀਂ ਇੰਟਰਵਿਊ ਦੇ ਵਿੱਚ ਇੱਕ ਵਾਰੀ ਫੇਰ ਉਹਨਾਂ ਨੇ ਦਾਅਵਾ ਕੀਤਾ ਵੀ ਪੁਰਾਣੀ ਡੀਲ ਦੇ ਵਿੱਚ ਤਾਂ ਈਰਾਨ ਨੇ ਨਿਊਕਲੀਅਰ ਹਥਿਆਰ ਬਣਾ ਲੈਣਾ ਸੀ, ਜੇ ਮੈਂ ਨਾ ਹੁੰਦਾ ਤਾਂ ਇਜ਼ਰਾਈਲ ਇਸ ਦੁਨੀਆ ਤੋਂ ਹੀ ਖਤਮ ਹੋ ਜਾਣਾ ਸੀ। ਕੈਲੀਫੋਰਨੀਆ ਦੇ ਜਿਹੜਾ ਕੋਸਟ ਹੈਗਾ ਆ ਉੱਥੇ ਕਹਿੰਦੇ ਵੀ 100 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਆ। ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ 2 ਇੰਡੀਅਨ ਮੂਲ ਦੀਆਂ ਕੁੜੀਆਂ ਜਿਨ੍ਹਾਂ 'ਚੋਂ ਇੱਕ ਪੰਜਾਬੀ ਵੀ ਸੀ, ਉਹਨਾਂ ਦੀ ਮੌਤ ਹੋ ਗਈ ਜਦੋਂ ਉਹ ਸਮੁੰਦਰ ਦੇ ਕੰਢੇ ਦੇ ਉੱਤੇ ਸੀਗੀਆਂ, ਕਿਉਂਕਿ ਵੇਵਜ਼ ਉਹਨਾਂ ਨੂੰ ਰੋੜ ਕੇ ਲੈ ਗਈਆਂ ਸੀਆਂ। 100 ਲੋਕ ਹੁਣ ਤੱਕ ਪਿਛਲੇ ਮਹੀਨੇ 'ਚ ਰੈਸਕਿਊ ਕੀਤੇ ਜਾ ਰਹੇ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਰਿਪੋਰਟ ਕਰ ਰਿਹਾ ਵੀ ਬਹੁਤ ਜਾਰੀ ਕੀਤੀਆਂ ਕੈਲੀਫੋਰਨੀਆ ਦੇ ਵਿੱਚ ਥਰੂ ਦਾ ਦਿਸ ਵੀਕਐਂਡ। ਕਹਿੰਦੇ ਪਈ ਹਿਸਟੋਰੀਕਲ ਸਵੈਲ ਹਿੱਟ ਤੇ ਗੋਲਡਨ ਸਟੇਟ ਦੇ ਵਿੱਚ, ਤੇ ਟਾਈਡ ਜਿਹੜੀਆਂ ਪਾਣੀ ਦੀਆਂ ਆ 20 ਫੁੱਟ ਤੱਕ ਵੀ ਉੱਚੀਆਂ ਗਈਆਂ ਹੈਗੀਆਂ ਲਾਸ ਐਂਜਲਸ ਤੋਂ ਲੈ ਕੇ ਸੈਨ ਫਰਾਂਸਿਸਕੋ ਤੱਕ। ਸੋ ਜਿਹਦੇ ਕਰਕੇ ਕਈ ਲੋਕਾਂ ਦੇ ਸੱਟ ਵੀ ਲੱਗ ਗਏ ਜਿਹੜੇ ਕੋਈ ਸਰਫ ਕਰਨ ਜਾ ਰਹੇ ਸੀ, ਤੇ 100 ਤੋਂ ਵੱਧ ਲੋਕ ਰੁੜੇ ਵੀ ਜਿਨ੍ਹਾਂ ਨੂੰ ਬਚਾਇਆ ਵੀ ਗਿਆ। ਅਨਫੋਰਚੂਨੇਟਲੀ ਹੁਣ ਤੱਕ 3 ਜਿਹੜੀਆਂ 2 ਉਹ ਕੁੜੀਆਂ ਸੀਆਂ ਇੰਡੀਅਨ ਮੂਲ ਦੀਆਂ, ਤੇ ਇੱਕ ਹੋਰ 3 ਦੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਇਸੇ ਤਰ੍ਹਾਂ ਲਗੂਨਾ ਬੀਚ ਵਾਲਾ ਜਿਹੜਾ ਏਰੀਆ ਹੈ ਲਾਸ ਐਂਜਲਸ 'ਚ, ਇੱਕ 5 ਸਾਲਾਂ ਦੀ ਜਿਹੜੀ ਬੱਚੀ ਸੀ ਉਸ ਦੀ ਜਿਹੜੀ ਮੌਤ ਹੋ ਗਈ ਸੀ। ਕਹਿੰਦੇ ਵੀ ਜਿਹੜਾ ਓਸ਼ਨ ਹੁੰਦਾ ਆ, ਸਮੁੰਦਰ ਹੁੰਦਾ, ਇਹ ਅਨਪ੍ਰੈਡਿਕਟੇਬਲ ਹੁੰਦਾ ਆ। ਸੋ ਚਾਹੇ ਕਹਿੰਦੇ ਜਿੰਨਾ ਮਰਜ਼ੀ ਤਕੜਾ ਵੀ ਸਵਿਮਰ ਹੋਵੇ, ਕਈ ਵਾਰੀ ਉਹ ਵੀ ਜਿਹੜਾ ਖਤਰੇ ਦੇ ਥੱਲੇ ਆ ਜਾਂਦਾ ਹੈਗਾ। ਜੀ ਬਿਲਕੁਲ। ਜਾਂਦੇ ਜਾਂਦੇ ਹਰਜੋਤ ਸਿੰਘ ਜੀ, ਫੀਫਾ ਵਰਲਡ ਕੱਪ ਦੀਆਂ ਗੱਲਾਂ ਕਰਦੇ ਜਾਈਏ। USA ਨੇ ਆਪਣਾ ਜਿਹੜਾ ਅੱਜ ਦਾ ਮੈਚ ਆ ਉਹ ਜਿੱਤ ਲਿਆ, ਜਿਸ ਦੇ ਨਾਲ ਉਹ ਅਗਲੇ ਰਾਊਂਡ ਦੇ ਲਈ ਕੁਆਲੀਫਾਈ ਕਰ ਗਏ। ਆਸਟ੍ਰੇਲੀਆ ਨੂੰ 2-0 ਦੇ ਨਾਲ ਉਹਨਾਂ ਨੇ ਹਰਾ ਦਿੱਤਾ। ਉਧਰ ਮੋਰੋਕੋ ਨੇ ਸਕਾਟਲੈਂਡ ਨੂੰ 1-0 ਦੇ ਨਾਲ ਹਰਾਇਆ, ਤੇ ਬ੍ਰਾਜ਼ੀਲ ਤੇ ਹੇਤੀ ਦੇ ਦਰਮਿਆਨ ਇਸ ਟਾਈਮ ਮੈਚ ਚੱਲ ਰਿਹਾ, ਜਿਸ ਦੇ ਵਿੱਚ ਬ੍ਰਾਜ਼ੀਲ 1-0 ਦੇ ਨਾਲ ਲੀਡ ਕਰ ਰਿਹਾ ਆ। 27-28 ਮਿੰਟ, ਅੱਧਾ ਘੰਟਾ ਕਹਿ ਸਕਦੇ ਆ ਵੀ ਗੇਮ ਸ਼ੁਰੂ ਹੋਈ ਨੂੰ ਹੋਇਆ ਹੈਗਾ ਆ। ਮੈਕਸੀਕੋ ਆਲਰੇਡੀ ਕੁਆਲੀਫਾਈ ਜਿਹੜਾ ਆ ਉਹ ਅਗਲੇ ਰਾਊਂਡ ਦੇ ਲਈ ਕਰ ਚੁੱਕਾ ਆ, ਕੱਲ ਜਦੋਂ ਕੋਰੀਆ ਨੂੰ ਉਹਨਾਂ ਨੇ ਹਰਾ ਦਿੱਤਾ ਸੀਗਾ। ਸੋ US ਤੇ ਮੈਕਸੀਕੋ ਦੋਨੋਂ ਹੋਸਟ ਨੇਸ਼ਨ ਇਸ ਮੌਕੇ ਅਗਲੇ ਰਾਊਂਡ ਦੇ ਵਿੱਚ ਪਹੁੰਚ ਚੁੱਕੇ ਆ, ਤੇ ਕੈਨੇਡਾ ਨੇ ਕੱਲ ਜਿਹੜਾ 6-0 ਦੇ ਨਾਲ ਹਰਾਇਆ ਸੀਗਾ। ਉਹਨਾਂ ਦੇ ਵੀ ਚਾਂਸਿਸ ਹੁਣ ਅੱਗੇ ਨਾਲੋਂ ਬੈਟਰ ਜਿਹੜੇ ਹੋ ਗਏ ਆ। ਪਹਿਲਾ ਮੈਚ ਉਹਨਾਂ ਦਾ ਆਈ ਥਿੰਕ ਡਰਾ ਰਿਹਾ ਸੀ, ਸੋ 4 ਪੁਆਇੰਟ ਦੇ ਉੱਤੇ ਉਹ ਵੀ ਹੈਗੇ ਨੇ। ਸੋ ਉਧਰ ਹਰਜੋਤ ਸਿੰਘ ਜੀ, ਅਰਜਨਟੀਨਾ ਦੇ ਇੱਕ ਜਿਹੜੇ ਕਮੈਂਟੇਟਰ ਨੂੰ ਅਸਤੀਫਾ ਜਿਹੜਾ ਆ ਉਹ ਦੇਣਾ ਪੈ ਗਿਆ। ਜਦੋਂ ਮੈਚ ਚੱਲ ਰਿਹਾ ਸੀ ਤਾਂ ਉਸ ਨੇ ਇਸ ਤਰੀਕੇ ਦਾ ਬਿਆਨ ਦੇ ਦਿੱਤਾ ਵੀ ਅਰਜਨਟੀਨਾ ਦਾ ਜਿਹੜਾ ਸਟਾਰ ਆ ਲਿਓਨਲ ਮੈਸੀ,
ਉਸ ਦੇ ਪਿਤਾ ਦੀ ਡੈਥ ਹੋ ਗਈ ਆ ਮੈਚ ਚੱਲਦੇ ਉਸ ਦੇ ਨਾਲ ਉੱਥੇ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਪੈ ਗਿਆ। ਬਾਅਦ ਦੇ ਵਿੱਚ ਪਤਾ ਲੱਗਾ ਵੀ ਨਹੀਂ, ਮੈਸੀ ਦਾ ਜਿਹੜਾ ਪੇ ਆ ਉਹ ਬਿਮਾਰ ਸੀਗਾ, ਪਰ ਉਹ ਹੁਣ ਦਵਾਈ ਜਿਹੜੀ ਉੱਥੇ ਲੈ ਰਿਹਾ ਆ, ਮੈਡੀਕਲ ਟ੍ਰੀਟਮੈਂਟ ਜਿਹੜੀ ਉਸਨੂੰ ਮਿਲ ਰਹੀ ਆ। ਇਹ ਨਹੀਂ ਦੱਸਿਆ ਗਿਆ ਵੀ ਬਿਮਾਰੀ ਕਿਹੜੀ ਤੋਂ ਉਹਨਾਂ ਨੂੰ ਸ਼ਿਕਾਇਤ ਸੀਗੀ। ਸੋ ਮੈਸੀ ਫੈਮਿਲੀ ਨੇ ਬਾਅਦ ਦੇ ਵਿੱਚ ਸਟੇਟਮੈਂਟ ਜਿਹੜੀ ਉਹ ਇਸ਼ੂ ਕੀਤੀ ਆ। ਸੋ ਪੈਨਾ ਨਾਂ ਦਾ ਇਹ ਪ੍ਰੈਜ਼ੈਂਟਰ ਸੀਗਾ, ਟੈਲੀਵਿਜ਼ਨ ਪ੍ਰੈਜ਼ੈਂਟਰ, ਉਸਨੇ ਹੁਣ ਰਿਜ਼ਾਈਨ ਕਰ ਦਿੱਤਾ ਜਦ ਪ੍ਰੋਗਰਾਮ ਚੱਲਦੇ ਉਸਨੇ ਇਹ ਅਨਾਉਂਸ ਕਰ ਦਿੱਤਾ ਜੱਗ ਦੇ ਵਿੱਚ ਵੀ ਬੈਡ ਨਿਊਜ਼ ਆ, ਵੀ ਮੈਸੀ ਦੇ ਪਿਤਾ ਦੀ ਮੌਤ ਹੋ ਗਈ ਆ, ਜੋ ਕਿ ਬਾਅਦ ਦੇ ਵਿੱਚ ਗੱਲ ਝੂਠੀ ਨਿਕਲੀ। ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ। ਕੈਨੇਡਾ ਦਾ ਡਾਲਰ ਧੜਾ ਧੜ ਥੱਲੇ ਨੂੰ ਜਾ ਰਿਹਾ ਹੈਗਾ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ ਅੱਜ $1 ਤੇ 42 ਸੈਂਟ ਰਹੇ ਆ। ਪਾਕਿਸਤਾਨ ਦੇ 278 ਰੁਪਏ ਤੇ 26 ਪੈਸੇ, ਇੰਡੀਆ ਦੇ 94 ਰੁਪਏ ਤੇ 37 ਪੈਸੇ। ਮਾਰਕੀਟਸ ਦੇ ਵਿੱਚ ਅੱਜ ਡਾਓ ਜੋਨ 72 ਪੁਆਇੰਟ ਵੱਧ ਕੇ 51,565, S&P 80 ਪੁਆਇੰਟ ਵੱਧ ਕੇ 7501, ਨੈਸਡੈਕ 496 ਪੁਆਇੰਟ ਵੱਧ ਕੇ 26,518 ਤੇ ਬੰਦ ਹੋਇਆ। ਸੋਨੇ ਦਾ ਭਾਅ $4173 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.46%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 63,491, ਇਥੀਰੀਅਮ $1708 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।